कई बार कुछ अपॉर्चुनिटीज होंदियां ने, पर जे लीडरशिप समय दे हाण दी ना होए ते वो उन्हां मौकिਆਂ ਨੂੰ गवा दिंदी है। कहूं किसी को राज न दे है, जो रहे निज बल से रहे दा मतलब की है ते उन्हां दा सी कि कोई भी हुकूमत जिहदे नाल तुसीं टक्कर लै रहे हो ਉਹ ਤੁਹਾਨੂੰ ਉਦੋਂ ਹੀ ਕੋਈ ਕੰਸੈਸ਼ਨ ਦਿੰਦਾ ਜਦੋਂ ਫਸੇ ਹੁੰਦੇ ਨੇ। ਇੰਦਰਾ ਗਾਂਧੀ ਨੇ ਸਿੱਖ ਲੀਡਰਸ਼ਿਪ ਤੱਕ ਪਹੁੰਚ ਵੀ ਕੀਤੀ, ਉਹ ਕਬੂਲ ਕਰਨ ਨੂੰ ਤਿਆਰ ਸੀ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੀਆਂ ਲਾਇਲਟੀਜ਼ ਜਿਸ ਆਰਐਸਐਸ ਨਾਲ ਨੇ, ਮੈਂ ਸਮਝਦਾ ਵੀ ਇਹਨਾਂ ਸਾਡੇ 5 ਸਦੀਆਂ ਦੇ ਇਤਿਹਾਸ ਸ਼ਾਇਦ ਹੀ ਕੋਈ ਬੰਦਾ ਐਸਾ ਜਾਂ ਕੋਈ ਟੱਬਰ ਐਸਾ ਹੋਏ ਜਿਹਨੇ ਜਿੰਨਾ ਸਿੱਖਾਂ ਦਾ ਨੁਕਸਾਨ ਕੀਤਾ, ਸਿੱਖ ਸੰਸਥਾਵਾਂ ਦਾ। ਅੱਜ ਵੀ ਜਿਹੜਾ ਮੰਤਰ ਨਰਿੰਦਰ ਮੋਦੀ ਆਰਐਸਐਸ ਉਹ ਰੱਟ ਰਹੇ ਨੇ, ਏਕਤਾ ਏਕਤਾ ਏਕਤਾ, ਜਾਂ ਇੱਕ ਥਾਟ ਹਿੰਦੂਤਵਾ ਦਾ। ਔਰੰਗਜ਼ੇਬੀ ਥਾਟ ਕੀ ਸੀ? ਔਰੰਗਜ਼ੇਬੀ ਥਾਟ ਇਹੀ ਸੀ। 4 ਦਹਾਕੇ ਚ ਇੰਡੀਅਨ ਸਿਸਟਮ ਦਾ ਅਗਲੀ ਚਿਹਰਾ, ਕਰੂਪ ਚਿਹਰਾ, ਇਹ ਟਰਮ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੁਣੇ ਹੀ ਦੁਨੀਆ ਦੇ ਸਾਹਮਣੇ ਆਏ। ਕਾਰਾ ਤਾਂ ਉਹ ਕਰ ਰਹੇ ਸੀ। ਬਹੁਤ ਸਾਰੇ ਥਾਵਾਂ ਤੇ ਤਾਂ ਜੂਨ 84 ਜਾਂ ਗੱਲ ਹੀ ਨਹੀਂ ਹੋਣ ਦਿੰਦੇ। ਤੁਸੀਂ ਦੇਖੋਗੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਕੰਪਰੋਮਾਈਜ਼ਡ ਨੇ। ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਸਾਡਾ ਕਰੰਟ ਸਟਰਗਲ ਦਾ ਪਾਰਟ ਬਿਲਕੁਲ ਮਾਈਨਸ ਹੋਏ। ਇਸ ਵੇਲੇ ਸਾਡੇ ਸਾਹਮਣੇ ਚੈਲੰਜ ਜਿਸ ਹਕੂਮਤ ਤੋਂ ਹੈ, ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਕੰਬੀਨੇਸ਼ਨ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ, तेरा धन जड़ेंदी माओ आए सफल से, परवरदिगार अपार अगम बेअंत तू, जिना पछाता सच चुम्मा पैर मुँह, तेरी पनह खुदाए तू बख्शंदगी, शेख फरीदा खैर दीजै बंदगी। वाहिगुरू जी का खालसा, वाहिगुरू जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का ये विशेष दीवान जिथे 42 वरे पहला जून 84 के पहले हफ्ते कौम की अणख अजमत मान लई, अकाल तख्त साहिब की सर्वोच्चता लई, कौमी घर लई जिन्हां परवानियां ने गुरमत की क्षमा तो सिक्खी की क्षमा तो आपा कुर्बान किया, उन्हां दी याद नूं समर्पित है। उत्थे नाल दी नाल मैं समझदा भाई तरसेम सिंह जी उद्यम करते हैं। बहुत वार जो असी आलमोस्ट 4 दहाइयां के सिख संघर्ष वाल देखते हैं तो एक कमजोरी जिहड़ी महसूस होंदी है जिहड़े एनालाइज करते हैं सिचुएशन कि कुर्बानियां दा शहादतां दा सिलसिला इन्ने वड्डे पैमाने ते होया कि बहुत सारे परिवारां दी सांभ संभाल पंथ नहीं कर सकिया। चैलेंज भी बहुत वड्डा सी, शायद उस दे विच असीं किते ना किते नाकामयाब होए, लेकिन भाई तरसेम सिंह जी का उद्यम कि जिथे शहीदां दा डुलिया खून, जिसने अज 42 वरे बाद जदों असीं खालिस्तान के संघर्ष की गल करते हैं, इंटरनेशनल रडार के उत्ते है,
ਦੁਨੀਆ ਦੇ ਵਿੱਚ ਅੱਜ ਇਹ ਲਫ਼ਜ਼ ਕੋਈ ਨਵਾਂ ਲਫ਼ਜ਼ ਨਹੀਂ ਹੈ। ਤੁਸੀਂ GPT ਤੋਂ ਪੁੱਛੋ, ਤੁਸੀਂ ਗੂਗਲ ਤੋਂ ਪੁੱਛੋ, ਤੁਸੀਂ ਦੁਨੀਆ ਦੇ ਇੰਟੈਲੈਕਚੁਅਲਸ ਨਾਲ ਗੱਲ ਕਰੋ, ਵਰਲਡ ਮੀਡੀਆ ਦੇ ਉੱਤੇ ਦੇਖੋ, ਤੇ ਅੱਜ ਜਿਨ੍ਹਾਂ 'ਚ ਪੋਟੈਂਸ਼ੀਅਲ ਹੈ ਆਉਣ ਵਾਲੇ ਪੀਰੀਅਡ 'ਚ ਨਵੇਂ ਮੁਲਕ ਬਣਨ ਦਾ, ਉਹਨਾਂ ਦੇ ਵਿੱਚ ਸਿੱਖ ਕੌਮ ਦੇ ਘਰ ਦੀ ਗੱਲ ਹੁੰਦੀ ਹੈ, ਗੰਭੀਰ ਗੱਲ ਹੁੰਦੀ ਹੈ। ਸਟੇਟ ਡਿਪਾਰਟਮੈਂਟ ਹੋਏ, ਜਸਟਿਸ ਡਿਪਾਰਟਮੈਂਟ ਹੋਏ, ਇਨਰ ਥਿੰਕ ਟੈਂਕ ਹੋਣ, ਇਹਨਾਂ ਦੀਆਂ ਇੰਸਟੀਚਿਊਟਸ, ਉਹਨਾਂ ਦੇ ਵਿੱਚ ਫਰੀडम ਹਾਊਸ ਹੈ ਜਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ। ਅੱਜ ਖਾਲਿਸਤਾਨ ਮਹਿਜ਼ ਕੋਈ ਯੂਟੋਪੀਆ ਨਹੀਂ ਹੈ ਜਾਂ ਮਹਿਜ਼ ਇੱਕ ਨਾਅਰੇਬਾਜ਼ੀ ਨਹੀਂ ਹੈ। ਇਹ ਇੱਕ ਸੀਰੀਅਸ ਔਰ ਜਿਸ ਦੀਆਂ ਸੰਭਾਵਨਾਵਾਂ ਨੂੰ ਇੰਟਰਨੈਸ਼ਨਲ ਸਕਾਲਰ ਐਨਾਲਿਸਟ ਵੀ ਕਬੂਲਦੇ ਨੇ। ਇਹ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਹੈ। ਜਦੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇਹ ਅਲਫਾਜ਼ ਕਹਿੰਦੇ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਹੁਣ ਜਦੋਂ ਅਸੀਂ ਹੱਕ ਦੀ ਗੱਲ ਕਰਦੇ ਹਾਂ, ਬਹੁਤ ਵਾਰ ਲਫ਼ਜ਼ ਅਸੀਂ ਸੱਚ, ਹੱਕ, ਇਨਸਾਫ, ਇਹ ਤਿੰਨ ਲਫ਼ਜ਼ ਇਸਤੇਮਾਲ ਕਰਦੇ ਹਾਂ। ਔਰ ਵੈਸੇ ਇਹ ਤਿੰਨੋਂ ਹੀ ਲਫ਼ਜ਼ ਜੇ ਤੁਸੀਂ ਇਸਲਾਮਿਕ ਪਰੰਪਰਾ ਵੱਲ ਦੇਖੋ ਤੇ ਉਹਨਾਂ ਦੇ ਵਿੱਚ ਲਈ ਇਹ ਤਿੰਨੋਂ ਹੀ ਲਫ਼ਜ਼ ਰੱਬ ਲਈ ਇਸਤੇਮਾਲ ਹੁੰਦੇ ਨੇ। ਰੱਬ ਸੱਚ ਹੈ। ਅਸੀਂ ਗੁਰਮਤਿ ਦੇ ਸਿਧਾਂਤ ਮੁਤਾਬਕ ਸਾਰੀ ਲੜਾਈ ਜਿਹੜੀ ਸਾਡੀ ਇਸ ਧਰਤੀ ਦੇ ਉੱਤੇ ਹੈ, ਇਸ ਯੂਨੀਵਰਸ ਤੇ, ਇਸ ਖਿੱਤੇ ਦੇ ਉੱਤੇ ਹੈ, ਉਹ ਇਵੇਂ ਹੀ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਰ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ। ਸਾਰੀ ਲੜਾਈ ਸੱਚ ਤੇ ਕੂੜ ਦੀ ਹੈ। ਅਸੀਂ ਇਸ ਧਰਤੀ ਦੇ ਉੱਤੇ ਵਿਚਰਦੇ ਹਾਂ ਕਿਵੇਂ ਸਚਿਆਰੇ ਹੋਣਾ, ਕਿਉਂਕਿ ਰੱਬ ਅਲਟੀਮੇਟਲੀ ਟਰੂਥ ਹੈ। ਅਸੀਂ ਅਲਟੀਮੇਟ ਟਰੂਥ ਦੀ ਗੱਲ ਕਰਦੇ ਹਾਂ। ਬਹੁਤ ਵਾਰ ਜਦੋਂ ਅਦਲ ਦੀ ਜਾਂ ਨਿਆਂ ਦੀ ਗੱਲ ਹੁੰਦੀ ਹੈ, ਜੇ 7-8 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ ਨੂੰ ਦੇਖੀਏ ਤੇ ਬਹੁਤ ਵਾਰ ਕੂੜ ਫਿਰੇ ਪ੍ਰਧਾਨ ਵੇ ਲਾਲੋ ਦਾ ਵਰਤਾਰਾ ਇਤਿਹਾਸ 'ਚ ਵਾਪਰਦਾ ਹੈ। ਪਰ ਇੱਕ ਸਿੱਖ ਇਹ ਯਕੀਨ ਕਰਦਾ ਹੈ ਕਿ ਅਕਾਲ ਪੁਰਖ ਸੱਚ ਹੈ, ਉਸ ਦੀ ਇਹ ਸਾਜੀ ਹੋਈ ਸ੍ਰਿਸ਼ਟੀ ਵੀ ਸੱਚ ਹੈ। ਬਹੁਤ ਵਾਰ ਸਿੱਖ ਮਜ਼ਹਬ ਨੂੰ ਜਿਹੜੇ ਅੱਜ ਦੇ ਕੱਚ ਘਰੜ ਕਿਸਮ ਦੇ ਸਕਾਲਰ ਨੇ, ਕੋਈ ਭਗਤੀ ਮਾਰਗ ਨਾਲ ਜੋੜਦਾ ਹੈ, ਕੋਈ ਜਿਹੜਾ ਉਸ ਨੂੰ ਉਸ ਪਰੰਪਰਾ ਨਾਲ ਜੋੜਦਾ ਹੈ ਜਿਹੜਾ ਕਿ ਬੁੱਧਿਜ਼ਮ ਨਾਲ ਜਾਂ ਦੂਸਰਿਆਂ ਨਾਲ ਜੁੜੀ ਹੋਈ ਹੈ। ਲੇਕਿਨ ਬਹੁਤ ਵੱਡੀ ਜਿਹੜੀ ਹਕੀਕਤ ਹੈ, ਜਿਹੜੀ ਸਿੱਖ ਥਾਟ ਨੂੰ ਬਿਲਕੁਲ ਅੱਡ ਕਰਕੇ ਰੱਖਦੀ ਹੈ। ਤੁਸੀਂ ਬਹੁਤ ਸਾਰੀਆਂ ਜਿਹੜੀਆਂ ਇਸ ਫਿਲਾਸਫੀਜ਼ ਨੇ, ਸਕੂਲ ਆਫ ਥਾਟਸ ਨੇ, ਉਹਨਾਂ ਦੇ ਵਿੱਚ ਦੋ ਐਂਟੀਟੀਜ਼ ਨੇ, ਇੱਕ ਰੱਬ ਹੈ, ਇੱਕ ਸ੍ਰਿਸ਼ਟੀ ਹੈ। ਔਰ ਇਸ ਨੂੰ ਇਹ ਮਿਥਿਆ ਕਹਿੰਦੇ ਨੇ, ਇਸ ਨੂੰ ਇਹ ਮਾਇਆ ਦਾ ਪ੍ਰਭਾਵ ਕਹਿੰਦੇ ਨੇ, ਜਾਂ ਇਸ ਦੇ ਲਈ ਲਫ਼ਜ਼ ਹੀ ਇਹ ਹੈ। ਔਰ ਸਾਰਾ ਸੰਨਿਆਸ ਜਾਂ ਮੰਕ ਪਰੰਪਰਾ ਜਾਂ ਵਾਂਡਰਿੰਗ ਫਰਾਇਰ ਜਾਂ ਨਨਸ, ਜੋ ਈਸਾਈਅਤ ਜਾਂ ਈਵਨ ਸੈਮਿਟਿਕ ਔਰ ਆਰੀਅਨ ਦੋਨਾਂ ਮਜ਼ਹਬਾਂ ਵੱਲ ਦੇਖੀਏ ਤਾਂ ਇਸ ਤੋਂ ਦੌੜੋ, ਇਹ ਤੁਹਾਨੂੰ ਫਸਾਉਂਦਾ ਹੈ। ਇਸ ਦੇ ਵਿੱਚ ਰਹਿੰਦਿਆਂ ਜਿਹੜਾ ਤੁਸੀਂ ਸੱਚ ਨੂੰ ਪਾ ਨਹੀਂ ਸਕਦੇ। ਪਰ ਸਾਡੇ ਗੁਰੂ ਸਾਹਿਬਾਨ ਨੇ ਤਾਂ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਰੋਜ਼ਾਨਾ, ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਉਹ ਸੱਚਾ ਅਲਟੀਮੇਟ ਟਰੂਥ ਹੈ ਤੇ ਅਲਟੀਮੇਟ ਟਰੂਥ ਦੀ ਕੁੱਖ ਚੋਂ ਕੂੜ ਜਨਮ ਨਹੀਂ ਲੈ ਸਕਦਾ। ਅਲਟੀਮੇਟਲੀ ਇਹ ਸੱਚਾ ਹੈ ਔਰ ਸੱਚੇ ਦੀ ਕਾਰ ਹੈ। ਇਹ ਕਾਇਨਾਤ ਉਸ ਵਾਹਿਗੁਰੂ ਨੇ ਬਣਾਈ ਹੈ। ਤੇ ਇਹੀ ਗੱਲ ਜਦੋਂ ਗੁਰੂ ਅੰਗਦ ਸਾਹਿਬ ਦੇ ਬਾਣੀ ਦੇ ਸ਼ਲੋਕ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਅਲਟੀਮੇਟਲੀ ਇਹ ਉਸ ਸੱਚ ਦੀ ਬਣਾਈ ਹੋਈ ਕੋਠੜੀ ਹੈ, ਸੱਚ ਵਸਦਾ ਹੈ। ਪਰ ਸਾਡੇ ਜ਼ਿੰਮੇ ਇਹ ਹੈ ਕਿ ਸਚਿਆਰਾ ਹੋਈ ਹੈ ਕਿ ਇਸ 'ਚ ਅਸੀਂ ਕਿਵੇਂ ਕੂੜ ਨੂੰ ਭਾਂਜ ਦੇਣੀ ਹੈ, ਕਿਵੇਂ ਸੱਚ ਦੇ ਰਸਤੇ ਤੇ ਤੁਰਨਾ ਹੈ। ਤੇ ਅਲਟੀਮੇਟ ਟਰੂਥ ਉਹ ਸੱਚ ਦੇ ਕੋਲ ਹੈ, ਜਿੱਥੇ ਦੁਨਿਆਵੀ ਤੌਰ ਦੇ ਉੱਤੇ ਜੇ ਕੂੜ ਪ੍ਰਧਾਨ ਵੀ ਹੋ ਜਾਏ ਤੇ ਉੱਥੇ ਸੱਚੇ ਹੀ ਸੱਚ ਨਿਬੜਿਆ। ਚੁਣ ਵਕਤ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆ, ਮੂੰਹ ਕਾਲੇ ਦੋਜ਼ਖ ਚਾਲਿਆ, ਤੇਰੇ ਨਾਮ ਰਤੇ ਸੇ ਜਿਣ ਗਏ। ਜਿਣਨਾ ਜਿੱਤਣ ਨੂੰ ਕਹਿੰਦੇ ਨੇ, ਹਾਰ ਗਏ ਸੇ ਠੱਗਣ ਵਾਲਿਆ। ਹੁਣ ਇਹ ਅਲਟੀਮੇਟਲੀ ਰੱਬ ਸੱਚ ਦਾ ਦੂਸਰਾ ਨਾਂ ਹੈ। ਫਿਰ ਹੱਕ, ਜਦੋਂ ਅਸੀਂ ਹੱਕ ਦੀ ਗੱਲ ਕਰਦੇ ਹਾਂ, ਇਹ ਬੁਨਿਆਦੀ ਦੁਨਿਆਵੀ ਲਫ਼ਜ਼ ਵੀ ਅਸੀਂ ਵਰਤਦੇ ਹਾਂ, ਪਰ ਰੱਬ ਨੂੰ ਹੱਕ ਕਰਕੇ ਜਿਹੜਾ ਜਾਣਿਆ ਜਾਂਦਾ ਹੈ, ਕਿਉਂਕਿ ਅਲਟੀਮੇਟ ਡਿਸੀਜਨ ਮੇਕਰ, ਅਦਲ ਦਾ ਮਾਲਕ
ਜਿਹਦੇ ਲਈ ਥਰਡ ਲਫ਼ਜ਼ ਇਨਸਾਫ ਹੈ। ਇਹ ਸੱਚ, ਹੱਕ, ਇਨਸਾਫ ਸਾਡੇ ਲਈ ਇਹ ਰਸਤਾ ਹੈ। ਜਿਨ੍ਹਾਂ ਨੇ ਇਸ ਰਾਹ ਨੂੰ ਚੁਣਿਆ, ਜਿਨ੍ਹਾਂ ਦੇ ਪਰਿਵਾਰਾਂ ਨੂੰ ਹਰ ਸਾਲ ਪਿਛਲੇ ਕੁਝ ਸਮੇਂ ਤੋਂ ਸਨਮਾਨਿਤ ਕੀਤਾ ਜਾਂਦਾ ਹੈ, ਇਹ ਅਸਲ ਵਿੱਚ ਅਸੀਂ ਉਹਨਾਂ ਦੀਆਂ ਸੇਵਾਵਾਂ ਨੂੰ ਰੈਕਗਨਾਈਜ਼ ਨਹੀਂ ਕਰਦੇ, ਆਪਣੇ ਆਪ ਦੇ ਲਈ ਰਿਮਾਈਂਡਰ ਹੈ ਕਿ ਇਹਨਾਂ ਦੇ ਭਾਈ ਤਰਲੋਚਨ ਸਿੰਘ ਜੀ ਬੈਠੇ ਨੇ, ਭਾਈ ਅਮਰੀਕ ਸਿੰਘ ਕੋਈ ਛੋਟੀ ਸ਼ਖਸੀਅਤ ਨਹੀਂ ਹੈ, ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕੋਈ ਛੋਟੀ ਸ਼ਖਸੀਅਤ ਨਹੀਂ ਨੇ। ਅੱਜ ਇੰਟਰਪ੍ਰੀਟੇਸ਼ਨਸ ਕੋਈ ਕੀ ਕਰੇ ਜਾਂ ਕੇਸ ਨੇ ਗਵਰਨਮੈਂਟ ਦੀ ਲਾਈਨ ਲੈ ਲਈ, ਉਸ ਨੂੰ ਪਾਸੇ ਛੱਡ ਦਿਓ। ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਨੇ ਓਪਨਲੀ, ਜਦੋਂ ਆ ਪਿਛਲੇ ਦਿਨਾਂ 'ਚ 25 ਜੂਨ ਦਾ ਦਿਨ ਲੰਘਿਆ, 51 ਵਰ੍ਹੇ ਪਹਿਲਾਂ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਸਾਰੀਆਂ ਸਿਵਲ ਲਿਬਰਟੀਜ਼ ਨੂੰ ਤਰਕ ਪਾਸੇ ਰੱਖ ਕੇ ਐਮਰਜੈਂਸੀ ਲਾਗੂ ਕੀਤੀ ਸੀ। ਔਰ ਮੈਂ ਉਸ ਦਿਨ ਦੇ TV 84 ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਕਈ ਵਾਰ ਕੁਝ ਓਪਰਚੁਨਿਟੀਜ਼ ਹੁੰਦੀਆਂ ਨੇ, ਪਰ ਜੇ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਾ ਹੋਏ ਤੇ ਉਹ ਉਹਨਾਂ ਮੌਕਿਆਂ ਨੂੰ ਗਵਾ ਦਿੰਦੀ ਹੈ। ਇੰਦਰਾ ਗਾਂਧੀ ਨੇ ਸਿੱਖ ਲੀਡਰਸ਼ਿਪ ਤੱਕ ਪਹੁੰਚ ਵੀ ਕੀਤੀ, ਔਰ ਇਹ ਗੱਲ ਮੈਂ ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਦੇ ਮੁਖਾਰਬਿਨ ਤੋਂ ਸੁਣੀ ਹੋਈ ਹੈ। ਉਹਨੇ ਇਹ ਕਿਹਾ ਸਿੱਖ ਲੀਡਰਸ਼ਿਪ ਤੱਕ ਉਹਨਾਂ ਦੇ ਉਹ ਬੰਦੇ ਵੀ ਨੇ ਜਿਨ੍ਹਾਂ ਨੂੰ ਭੇਜਿਆ ਗਿਆ ਕਿ ਪੰਜਾਬ 'ਚ ਜੋ ਤੁਸੀਂ ਚਾਹੁੰਦੇ ਹੋ ਲੈ ਲਓ, ਤੁਸੀਂ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦਾ ਹੱਕ, ਸਿਰਫ ਤੁਸੀਂ ਦਿੱਲੀ 'ਚ ਮੈਨੂੰ ਸਪੋਰਟ ਕਰੋ, ਪੰਜਾਬ ਨੂੰ ਤੁਸੀਂ ਸਾਂਭੋ, ਕਨਸਟੀਟਿਊਸ਼ਨਲ ਗਾਰੰਟੀ ਵੀ ਲੈ ਲਓ। ਉਸ ਪੀਰੀਅਡ ਵੀ ਜਦੋਂ ਅਸੀਂ ਬਾਦਲ ਟੱਬਰ ਦਾ ਨੁਕਸਾਨ ਜੋ ਇਹਨਾਂ ਨੇ ਕੀਤਾ ਔਰ ਲਗਾਤਾਰਤਾ ਨਾਲ ਕਰ ਰਹੇ ਨੇ ਦੇਖਦੇ ਹਾਂ, ਤੇ ਇਹਨਾਂ ਦੇ ਕੋਈ ਛੋਟੇ ਗੁਨਾਹ ਨਹੀਂ ਨੇ। ਉਸ ਪੀਰੀਅਡ 'ਚ ਵੀ ਓਪਰਚੁਨਿਟੀ ਹੁੰਦੀ ਹੈ। ਸਰ ਕਪੂਰ ਸਿੰਘ ਜਦੋਂ ਇਸ ਪਾਰਟ ਨੂੰ ਬਿਆਨਦੇ ਸੀ ਕਿ ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲਹਿ ਨਿਜ ਬਲ ਸੇ ਲਹਿ, ਦਾ ਮਤਲਬ ਕੀ ਹੈ? ਤੇ ਉਹਨਾਂ ਦਾ ਸੀ ਕਿ ਕੋਈ ਵੀ ਹਕੂਮਤ ਜਿਹਦੇ ਨਾਲ ਤੁਸੀਂ ਟੱਕਰ ਲੈ ਰਹੇ ਹੋ, ਉਹ ਤੁਹਾਨੂੰ ਉਦੋਂ ਹੀ ਕੋਈ ਕੰਸੈਸ਼ਨ ਦਿੰਦਾ ਜਦੋਂ ਫਸੇ ਹੁੰਦੇ ਨੇ, ਮਜਬੂਰੀ ਵਸ ਹੁੰਦਾ। ਤੁਹਾਡੀ ਤਾਕਤ ਔਰ ਕੋਟ ਕਰਦੇ ਕਿ ਇੱਕ ਪਾਸੇ ਸਿੱਖਾਂ ਨੂੰ 18ਵੀਂ ਸਦੀ ਦੇ ਵਿੱਚ ਬਾਗੀ ਐਲਾਨਿਆ ਹੋਇਆ ਸੀ, ਲੁਟੇਰੇ ਐਲਾਨਿਆ ਹੋਇਆ ਸੀ, ਬੈਂਡਿਟਸ ਜਿਹੜੇ ਯੂਰਪੀਅਨ ਹਿਸਟੋਰੀਅਨਸ ਨੇ ਉਹਨਾਂ ਨੇ ਲਿਖਿਆ, ਪਰ ਇਹ ਨਵਾਬੀ ਦੀ ਖਿਲਤ ਕਿੱਥੋਂ ਆ ਗਈ ਔਰ ਐਸੇ ਕੀ ਸਰਕਮਸਟੈਂਸਿਸ ਬਣੇ? ਹਾਲਾਂਕਿ ਕੋਈ ਨਵਾਬੀ ਪੂਰਨ ਸੋਵਰਨਿਟੀ ਨਹੀਂ ਸੀ। ਸਰ ਸਾਹਿਬ ਕਹਿੰਦੇ ਨੇ ਇਹ ਪਹਿਲੀ ਵਾਰ ਸੀ ਕਿ ਸਿੱਖਾਂ ਨੂੰ, ਜਿਨ੍ਹਾਂ ਨੂੰ ਜ਼ਰਾਇਮ ਪੇਸ਼ਾ, ਰੋਬਰ, ਬੈਂਡਿਟ ਕਹਿੰਦੇ ਸੀ, ਉਹਨਾਂ ਨੇ ਸਬ ਨੇਸ਼ਨ ਤਸਲੀਮ ਕੀਤਾ ਕਿ ਭਾਈ ਨੇਸ਼ਨ ਦੇ ਵਿਦਨ ਨੇਸ਼ਨ ਹੈ। ਮਜਬੂਰੀ ਲਾਹੌਰ ਦਰਬਾਰ ਦੀ ਸੀ ਕਿ ਅਫਗਾਨਾਂ ਦੇ ਉਸ ਸਾਰੇ ਪਾਰਟ ਦੇ ਚੱਲਦੇ ਹੈ, ਜ਼ਕਰੀਆ ਖਾਨ ਦੇ ਵੇਲੇ ਜਾਂ ਦੀਵਾਨ ਕੌੜਾ ਮਾਨ ਲੌਰ, ਉਹ ਸਾਰਾ ਪੀਰੀਅਡ ਜਦੋਂ ਅਸੀਂ ਭਾਈ ਸੁਬੇਗ ਸਿੰਘ ਉਹਨਾਂ ਦਾ ਉਹ ਪੀਰੀਅਡ ਨੂੰ ਦੇਖਦੇ ਹਾਂ ਕਿ ਮੁਗਲਾਂ ਨੂੰ ਲੱਗਿਆ ਕਿ ਭਾਈ ਜੇ ਅਸੀਂ ਸਿੱਖਾਂ ਨੂੰ ਇੱਕ ਧਿਰ ਬਣਾ ਲਈਏ ਤੇ ਘੱਟੋ ਘੱਟ ਇੱਕ ਸਾਂਝੀ ਤਾਕਤ ਅਸੀਂ ਅਫਗਾਨਾਂ ਦੇ ਖਿਲਾਫ ਜੂਝ ਸਕਦੇ ਹਾਂ। ਸਿੱਖਾਂ ਨੂੰ ਵੀ ਲੱਗਾ, ਹਾਲਾਂਕਿ ਇਸ ਗੱਲ ਨੂੰ ਕੋਈ ਈਜ਼ੀਲੀ ਐਕਸੈਪਟ ਨਹੀਂ ਸੀ ਕੀਤਾ ਗਿਆ, ਡਿਬੇਟ ਹੋਈ। ਇਹ ਵੀ ਕਿਹਾ ਗਿਆ, ਇੱਕ ਗੁਰਸਿੱਖ ਖਲੋਤਾ ਉਹਨੇ ਕਿਹਾ ਕਿਉਂ ਲੈਵੇਂ ਪਾਤਸ਼ਾਹੀ, ਕਿ ਭਾਈ ਤੁਸੀਂ ਇਹ ਜਿਹੜੇ ਹੈ ਇਹਨਾਂ ਦੀ ਕਿਵੇਂ ਇਹਨਾਂ ਮੁਗਲਾਂ ਦੇ ਤੁਸੀਂ ਦਿੱਤੀ ਹੋਈ ਜਿਹੜੀ ਹੈ ਸੂਬੇਦਾਰੀ ਕਬੂਲੋਗੇ, ਪਰ ਇਹਨੂੰ ਐਕਸੈਪਟ ਕੀਤਾ। ਇਸ ਦੇ ਥੱਲੇ ਜਿਵੇਂ ਸਰ ਸਾਹਿਬ ਨੇ ਕਿਹਾ ਕਿ ਇਹ ਐਕਸੈਪਟੈਂਸ ਸੀ ਸਬ ਨੇਸ਼ਨ ਦੀ, ਲੇਕਿਨ ਸਿੱਖਾਂ ਨੇ ਨਾਲ ਦੀ ਨਾਲ ਕਿਹਾ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਣਾ ਅਸੀਂ ਪਾਤਸ਼ਾਹੀ ਦਾਵਾ ਛੱਡ ਦਿੱਤਾ ਹੈ। ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਜੇ ਅਸੀਂ ਜਿੱਤੇ, ਜਦੋਂ ਅਸੀਂ ਇਹ ਲਫ਼ਜ਼ ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਜਦੋਂ ਡਿਫਾਈਨ ਕਰਦੇ ਨੇ, ਖਾਲਸਾ ਬਾਦਸ਼ਾਹ ਜਾਂ ਬਾਗੀ, ਮਿਡਲ ਕੋਈ ਲਾਈਨ ਨਹੀਂ ਹੈ। ਜਾਂ ਅਸੀਂ ਸੋਵਰਨਿਟੀ ਲਈ ਲੜ ਰਹੇ, ਬਾਦਸ਼ਾਹ ਦਾ ਮਤਲਬ ਸੋਵਰਨ ਹੈ, ਔਰ ਸਾਡੇ ਲਈ ਸੋਵਰਨਿਟੀ ਅਕਾਲ ਪੁਰਖ ਚੋਂ ਨਿਕਲਦੀ ਹੈ। ਇਹ ਗੱਲ ਈਵਨ ਅਮਰੀਕਾ ਜਿਸ ਮੁਲਕ ਨੂੰ ਅਸੀਂ ਆਪਣੀ ਅਡਾਪਟਡ ਕੰਟਰੀ ਬਣਾਇਆ, 250 ਸਾਲਾ ਜਸ਼ਨ ਚੱਲ ਰਹੇ ਨੇ, ਨਵੇਂ ਪਾਸਪੋਰਟ, ਨਵੀਂ ਕਰੰਸੀ, ਔਰ ਤੁਸੀਂ ਕਦੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ 1776 ਦੀ ਦੇਖੋ। ਅਮਰੀਕਾ ਦੀ ਵੀ ਫਾਊਂਡੇਸ਼ਨ ਦਾ ਇਹੀ ਬੇਸਿਸ ਹੈ, ਔਰ ਮੈਨ ਆਰ ਕ੍ਰੀਏਟਡ ਇਕੁਅਲ, ਕਿ ਸੋਵਰਨਿਟੀ ਰੱਬ ਦੇ ਕੋਲ ਹੈ। ਰੱਬ ਨੇ ਜੇ ਸਭ ਨੂੰ ਬਰਾਬਰ ਬਣਾਇਆ ਤੇ ਕਿਸੇ ਨੂੰ ਹੱਕ ਨਹੀਂ ਕਿ ਉਹ ਤੁਹਾਡੇ ਮੁਲਕ ਨੂੰ ਕਲੋਨੀ ਬਣਾਏ, ਤੁਹਾਡੇ ਰਿਸੋਰਸਿਸ ਨੂੰ ਲੁੱਟੇ, ਤੁਹਾਨੂੰ ਸਬਜੂਗੇਟ ਕਰੇ। ਇਹ ਬੇਸਿਕ ਸਪਿਰਿਟ ਹੈ। ਔਰ ਜਦੋਂ ਅਸੀਂ ਸਿੱਖ ਮਾਡਲ ਦੀ ਗੱਲ ਕਰਦੇ ਹਾਂ, 4 ਜੂਨ ਨੂੰ ਘੱਲੂਘਾਰਾ ਦਿਵਸ ਮੌਕੇ US ਦੀ ਸੈਨੇਟ ਦੇ ਵਿੱਚ ਅਰਦਾਸ ਹੋਈ, ਜਿੱਥੇ 250 ਸਾਲਾ
ਅਮਰੀਕਨ ਇੰਡੀਪੈਂਡੈਂਸ ਦੀ ਗੱਲ ਸੀ, ਉੱਥੇ ਘੱਲੂਘਾਰੇ ਪ੍ਰਣਾਮ ਸ਼ਹੀਦਾਂ ਦੇ ਥੱਲੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ। ਔਰ ਬਾਹਰ ਨਿਕਲ ਕੇ ਘੱਟੋ ਘੱਟ 17-18 ਕਾਂਗਰਸਮੈਨ ਦੋਨੋਂ ਹੀ ਤਰ੍ਹਾਂ ਦੇ ਬਾਈ ਪਾਰਟੀਸਨ ਉਹ ਵੀ ਐਡਰੈਸ ਕਰਨ ਆਏ। ਔਰ ਉੱਥੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਮੈਂ ਕਿਹਾ ਸੀ ਕਿ ਜਿਹੜਾ ਮਾਡਰਨ ਅਮਰੀਕਾ ਨੇ 250 ਸਾਲ ਪਹਿਲਾਂ ਅਡਾਪਟ ਕੀਤਾ, ਸਾਡੇ ਗੁਰੂ ਸਾਹਿਬਾਨ ਨੇ ਉਹ 5 ਸਦੀਆਂ ਪਹਿਲਾਂ ਦਿੱਤਾ ਹੋਇਆ ਔਰ ਉਹ ਪ੍ਰੋਟੋਟਾਈਪ ਹੈ ਜਿਹਦੇ ਥੱਲੇ। ਔਰ ਜੇ ਤੁਸੀਂ ਇਹਨਾਂ ਸਾਰੀਆਂ ਜਿਹੜੀਆਂ ਹੈਪਨਿੰਗਸ ਨੇ ਹਿਸਟਰੀ ਦੀਆਂ ਦੇਖੋ, 1776 ਉਹ ਹੈ ਆਲਰੇਡੀ ਸਿੱਖ 1730 ਸਰਬੱਤ ਖਾਲਸਾ ਦੀ ਜਿਹੜੀ ਟ੍ਰੈਡੀਸ਼ਨ ਹੈ ਉਹਨੂੰ ਕਾਇਮ ਕਰ ਚੁੱਕੇ ਨੇ। ਫੈਸਲੇ ਵਿਦ ਕੰਸੈਂਸਸ ਹੁੰਦੇ ਨੇ। ਜੇ ਇੱਥੇ 13 ਕਾਲੋਨੀਆਂ ਇਕੱਠੀਆਂ ਹੋਈਆਂ ਤੇ ਸਾਡੇ ਸਰਬੱਤ ਖਾਲਸਾ ਦਾ ਹਰ ਫੈਸਲਾ ਸਰਬਸੰਮਤੀ ਨਾਲ ਹੁੰਦਾ ਸੀ। ਅੱਜ ਵੀ ਸਾਡੀ ਜਿਹੜੀ ਗੁਰਮਤਿ ਦੀ ਪਰੰਪਰਾ ਹੈ ਉਸ ਦਾ ਆਧਾਰ ਸਰਬਸੰਮਤੀ ਹੈ। ਇਹ ਜਿਹੜੀ ਡੈਮੋਕ੍ਰੇਸੀ ਦਾ ਜਿਹੜੀ ਅੱਜ ਜਿਹਨੂੰ ਬੈਸਟ ਕਿਹਾ ਜਾਂਦਾ ਹੈ, ਇਹਦਾ ਤਾਂ ਆਧਾਰ ਇਹੀ ਬਣਦਾ ਹੈ ਕਿ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਤੋਂ ਜ਼ਿਆਦਾ ਪਾਵਰਫੁਲ ਨੇ ਜਾਂ ਜ਼ਿਆਦਾ ਉਹਨਾਂ ਦੇ ਹਕੂਕ ਨੇ। ਪਰ ਸਾਡਾ ਗੁਰਮਤਾ ਤਾਂ ਉਸ ਆਧਾਰ ਦੇ ਉੱਤੇ ਖੜਾ ਹੈ ਜਿਸ ਦੇ ਥੱਲੇ ਕਿ ਰੱਬ ਸੋਵਰਨ ਹੈ, ਕਿਸੇ ਨੂੰ ਤਖਤ ਬਹਿ ਤਖਤੈ ਕੇ ਲਾਇਕ ਬਹਿਣ ਦਾ ਹੱਕ ਵੀ ਉਹਨੂੰ ਹੀ ਹੈ। ਔਰ ਰਾਜ ਭਾਗ ਉਹੀ ਹੈ ਜਿਹੜਾ ਪਹਿਲਾ 1710 ਦੇ ਵਿੱਚ ਜਦੋਂ ਪਹਿਲਾ ਸਿੱਕਾ ਜਾਰੀ ਹੁੰਦਾ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਸਰਹੱਦ ਫਤਹ ਹੁੰਦੀ ਹੈ ਔਰ ਸਿੱਕੇ ਦੇ ਉੱਤੇ ਉਕਰੇ ਹੋਏ ਲਫ਼ਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹ ਫਜ਼ਲ ਸੱਚਾ ਸਾਹਿਬ ਅਸਤ, ਕਿ ਅਸੀਂ ਦੋ ਜਹਾਨਾਂ ਦੇ ਵਿੱਚ ਇਸ ਜਹਾਨ ਔਰ ਅਗਲੇ ਜਹਾਨ ਇਹ ਸਿੱਕਾ ਚਲਾਇਆ। ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ। ਹੁਣ ਗੁਰੂ ਨਾਨਕ ਪਾਤਸ਼ਾਹ ਦੀ ਤੇਗ ਦਾ ਜ਼ਿਕਰ ਹੈ। ਹੁਣ ਤੇਗ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਜਿਹੜਾ ਰਾਜ ਗੁਰੂ ਨਾਨਕ ਪਾਤਸ਼ਾਹ ਨੇ ਕਾਇਮ ਕੀਤਾ ਉਹ ਸੱਚ ਦਾ ਕਿਲ੍ਹਾ ਔਰ ਉਸ ਦੀ ਨੀਂਹ ਬੜੀ ਪੁਖਤਾ ਹੈ, ਬੜੀ ਮਜ਼ਬੂਤ ਨਹੀਂ ਹੈ ਤੇ ਸੱਚ ਦੀ ਆਪਣੀ ਤੇਗ ਹੈ। ਸੱਚ ਤੇਗ ਵਾਂਗ ਆਰ ਪਾਰ ਹੁੰਦਾ ਹੈ, ਸੱਚ ਅਲਟੀਮੇਟ ਵਿਨਰ ਹੁੰਦਾ ਹੈ। ਇਸ ਦੇ ਉੱਤੇ ਸਾਡੀ ਬੁਨਿਆਦ ਖੜੀ ਹੈ ਔਰ ਦੋ ਜਹਾਨਾਂ ਦੇ ਵਿੱਚ ਇਹ ਸਿੱਕਾ ਗੁਰੂ ਫਤਿਹ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਬਖਸ਼ੀ ਹੈ। ਤੇ ਜਿਹੜੀ ਰਾਇਲ ਸਟੈਂਪ, ਕਿਉਂਕਿ ਅਸੀਂ ਜਿਹੜੇ ਖਾਸ ਤੌਰ ਤੇ ਇਤਿਹਾਸ ਦੇ ਵਿਦਿਆਰਥੀ ਨੇ ਜਾਂ ਅਜੋਕੇ ਕੰਟੈਕਸਟ ਸਾਡੀ ਸਟਰਗਲ ਕਿਵੇਂ ਰੈਲੇਵੈਂਟ ਹੈ, ਕਿਵੇਂ ਅਸੀਂ ਹਿਊਮਨ ਹਿਸਟਰੀ ਦੇ ਵਿੱਚ ਜਿਹੜਾ ਉਹ ਸਭ ਤੋਂ ਪਹਿਲਾਂ ਪ੍ਰੈਸੀਡੈਂਟ ਸੈੱਟ ਕੀਤੇ ਨੇ, ਸਾਡੀ ਰਾਇਲ ਸਟੈਂਪ ਹੈ। ਉਸ ਦੇ ਉੱਤੇ ਅਲਫਾਜ਼ ਉਤਰੇ ਹੋਏ ਨੇ, ਦੇਵੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਹੁਣ ਅਮਰੀਕਾ ਪਰਸੂਟ ਆਫ ਹੈਪੀਨੈਸ ਹੈ, ਇਧਰ ਦੇਵ ਤੇਗ ਫਤਿਹ ਅਨਹਿੰਡਰਡ ਸਪਲਾਈਜ਼ ਨੁਸਰਤ ਬੇਦਰੰਗ ਅਤੁੱਟ ਬਖਸ਼ਿਸ਼ਾਂ ਨਾ ਮੁੱਕਣ ਵਾਲੀਆਂ ਜਿਹੜੀਆਂ ਵਸਤੂਆਂ ਗੁਰੂ ਨੇ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ ਨੇ। ਹੁਣ ਇਹ ਹੈ ਫਾਊਂਡੇਸ਼ਨ। ਉਸ ਦੇ ਉੱਤੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਰਾਜ ਕਾਇਮ ਕੀਤਾ। ਉਸ ਦੇ ਥੱਲੇ ਸ਼ਾਰਟ ਟਰਮ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ ਰਾਜ ਵੀ ਹੈ। ਤੇ ਫਿਰ ਸਿੱਖ ਮਿਸਲਾਂ ਜਿਨ੍ਹਾਂ ਨੇ ਇੰਡਸ ਦਰਿਆ ਤੋਂ ਲੈ ਕੇ ਦਰਿਆਏ ਸਿੰਧ ਤੋਂ ਜਮਨਾ ਤੱਕ ਆਲਮੋਸਟ ਸਾਰਾ ਪੰਜਾਬ ਜਿਹੜਾ ਹੈ ਉਸ ਨੂੰ ਜਿਹੜਾ ਆਪਣੇ ਕਾਬੂ ਦੇ ਵਿੱਚ ਲਿਆ। ਔਰ ਇਹੀ ਦਿਨ ਚੱਲ ਰਹੇ ਨੇ 27 ਜੂਨ 29 ਜੂਨ ਜਦੋਂ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹੀ। ਉਹਨਾਂ ਨੇ ਉਹ ਵਿਸ਼ਾਲ ਖਾਲਸਾ ਸਲਤਨਤ ਜਿਸ ਦਾ ਨਾਂ ਸਰਕਾਰੇ ਖਾਲਸਾ ਜੀਓ ਹੈ। ਬੇਸ਼ੱਕ ਅਸੀਂ ਸੋਵਰਨਟੀ ਮਹਾਰਾਜੇ ਦੇ ਨਾਲ ਜੋੜਦੇ ਹਾਂ, ਸਿੱਖ ਯੂਜੂਅਲੀ ਉਹਨਾਂ ਨੂੰ ਸਿੰਘ ਸਾਹਿਬ ਕਹਿ ਕੇ ਐਡਰੈਸ ਕਰਦੇ ਸਨ। ਔਰ ਇਹੀ ਲਫ਼ਜ਼ ਜਦੋਂ ਤੁਸੀਂ ਹਰਿਮੰਦਰ ਸਾਹਿਬ ਦੇ ਦੀਦਾਰ ਲਈ ਜਾਂਦੇ ਹੋ ਤੇ ਦਰਸ਼ਨੀ ਡਿਓੜੀ ਦੇ ਉੱਤੇ ਸਤਿਗੁਰੂ ਨੇ ਦਇਆ ਕਰਕੇ ਸੇਵਾ ਕਰਵਾਈ, ਉਹਦੇ ਸਿੰਘ ਸਾਹਿਬ ਲਫ਼ਜ਼ ਖਾਸ ਤੌਰ ਤੇ ਮੈਂਸ਼ਨ ਹੈ। ਸਿੱਖ ਵੀ ਖੁਸ਼ੀ ਨਾਲ ਉਹਨਾਂ ਨੂੰ ਸਿੰਘ ਸਾਹਿਬ ਕਹਿੰਦੇ ਸਨ। ਉਹਨਾਂ ਨੂੰ ਵੀ ਸਿੰਘ ਸਾਹਿਬ ਲਫ਼ਜ਼ ਹੀ ਚੰਗਾ ਲੱਗਦਾ ਸੀ, ਮਹਾਰਾਜਾ ਦੂਜੇ ਲੋਕ ਕਹਿੰਦੇ ਸੀ। ਹੁਣ ਲੇਕਿਨ ਰਾਇਲ ਜਿਹੜਾ ਨਾ ਉਹ ਤਖਤ ਦੇ ਉੱਤੇ ਬੈਠੇ, ਨਾ ਕੋਈ ਕੈਨੋਪੀ ਹੈ। ਗੋਲਡਨ ਚੇਅਰ ਜ਼ਰੂਰ ਹੈ ਵੀ ਐਲਬਰਟਾ ਮਿਊਜ਼ੀਅਮ ਦੇ ਵਿੱਚ ਪਈ ਹੋਈ, ਕਿਉਂਕਿ ਤਖਤ ਗੁਰੂ ਪੰਥ ਦੇ, ਜਦੋਂ ਅਸੀਂ ਗੁਰੂ ਗ੍ਰੰਥ ਗੁਰੂ ਪੰਥ ਦੇ ਕਨਸੈਪਟ ਦੀ ਗੱਲ ਕਰਦੇ
ਤੇ ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਜੀਓ ਦੀ ਸਟੈਂਪ ਹੈ, ਕਿਉਂਕਿ ਉਹ ਵਿਸ਼ਾਲ ਰਾਜ ਭਾਗ ਜਿਹੜਾ ਸਾਡੇ ਭਵਿੱਖ ਦੇ ਖਾਲਿਸਤਾਨ ਦਾ ਮਾਡਲ ਵੀ ਹੈ। ਤੇ ਗੱਲ ਜੇ ਅਸੀਂ ਇਹ ਕਰੀਏ ਕਿ ਇਹ ਮੌਕਾ 47 ਦੇ ਵਿੱਚ ਅਸੀਂ ਗਵਾਇਆ, ਇਸ ਐਮਰਜੈਂਸੀ ਦੇ ਪੀਰੀਅਡ ਦੇ ਵਿੱਚ ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਓਪਰਚੁਨਿਟੀ ਲੌਸਟ ਕਿਵੇਂ ਹੈ, ਇਹ ਵੀ ਉਹ ਪੀਰੀਅਡ ਸੀ ਕਿ ਵਿਦਨ ਨੇਸ਼ਨ ਸਬ ਨੇਸ਼ਨ ਉਹ ਕਬੂਲ ਕਰਨ ਨੂੰ ਤਿਆਰ ਸੀ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੀਆਂ ਲਾਇਲਟੀਜ਼ ਜਿਸ RSS ਨਾਲ ਨੇ, ਮੈਂ ਸਮਝਦਾ ਵੀ ਇਹਨਾਂ ਸਾਡੇ 5 ਸਦੀਆਂ ਦੇ ਇਤਿਹਾਸ ਸ਼ਾਇਦ ਹੀ ਕੋਈ ਬੰਦਾ ਐਸਾ ਜਾਂ ਕੋਈ ਟੱਬਰ ਐਸਾ ਹੋਏ ਜਿਹਨੇ ਜਿੰਨਾ ਸਿੱਖਾਂ ਦਾ ਨੁਕਸਾਨ ਕੀਤਾ ਹੈ, ਸਿੱਖ ਸੰਸਥਾਵਾਂ ਦਾ, ਅਕਾਲ ਤਖਤ ਸਾਹਿਬ ਸਮੇਤ ਕੋਈ ਸਿੱਖ ਇੰਸਟੀਟਿਊਸ਼ਨ ਜਿਹੜੀ ਹੈ ਉਹ ਇਹਨਾਂ ਦੇ ਜਿਹੜੀ ਹੈ ਉਸ ਬੇਈਮਾਨੀ ਤੋਂ ਨਹੀਂ ਬਚੀ। ਔਰ ਇਹ ਉਹ ਪੀਰੀਅਡ ਸੀ, ਮੋਰਚਾ ਲਾ ਦਿੱਤਾ ਹੈ ਲੇਕਿਨ ਕੋਈ ਇਨਫਰਾਸਟ੍ਰਕਚਰ ਨਹੀਂ ਹੈ, ਕੋਈ ਉਸ ਦੇ ਲਈ ਔਰ ਘਬਰਾਏ ਹੋਏ ਨੇ। ਉਸ ਪੀਰੀਅਡ ਦੇ ਵਿੱਚ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਔਰ ਲਗਭਗ 21 ਮਹੀਨੇ ਇਹ ਚੱਲਦੀ ਹੈ ਐਮਰਜੈਂਸੀ। ਉਹੀ ਪੀਰੀਅਡ 1975 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਐਮਰਜੈਂਸੀ ਲੱਗੀ ਹੋਈ ਹੈ, ਦੂਸਰੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦੀ ਦਿਨ ਹੈ ਔਰ ਉਸ ਨੂੰ ਵੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਟੂ ਦਾ ਹਿਲਟ, ਇੰਦਰਾ ਗਾਂਧੀ ਦਾ ਚਮਚਾ, ਉਹ ਉਸ ਨੂੰ ਵਰਤ ਰਹੇ ਸੀ ਔਰ ਇੱਧਰ ਜਾ ਰਹੇ ਸੀ। ਕੋਈ ਜਥਾ ਗਿਆ, ਐਮਰਜੈਂਸੀ ਮੋਰਚਾ ਲੱਗਾ, ਉਹੀ ਮੁੜ ਕੇ ਵਾਪਸ ਆ ਗਿਆ। ਔਰ ਉਸ ਖੌਫ ਔਰ ਡਰ ਦੇ ਮਾਹੌਲ ਦੇ ਵਿੱਚ ਮੈਂ ਇਹ ਸਮਝਦਾ ਕਿ ਜਦੋਂ ਅਸੀਂ ਸੰਤ ਸਿਪਾਹੀ ਦੇ ਕਾਨਸੈਪਟ ਨੂੰ ਦੇਖਦੇ ਹਾਂ, ਜਿਵੇਂ ਉਹਨਾਂ ਨੇ 40 ਦੇ ਲਗਭਗ 39 ਜਾਂ 40 ਨਗਰ ਕੀਰਤਨ, ਇਹਦੇ ਲਈ ਲਫ਼ਜ਼ ਜਲੂਸ ਵੀ ਵਰਤਿਆ ਜਾਂਦਾ ਹੈ, ਜਲੌ ਤੋਂ ਅੱਜ ਜ਼ਿਆਦਾ ਅਸੀਂ ਨਗਰ ਕੀਰਤਨ ਲਫ਼ਜ਼ ਵਰਤਦੇ ਹਾਂ। ਇਹ ਉਸ ਖੌਫ ਨੂੰ ਵੀ ਤੋੜਦਾ ਸੀ, ਇਹ ਵੀ ਯਾਦ ਦਹਾਨੀ ਕਰਵਾਉਂਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਜ਼ੁਲਮ ਦੇ ਖਿਲਾਫ ਦਿੱਤੀ। ਜਿਹੜਾ ਜ਼ੁਲਮ ਅੱਜ ਵੀ ਜਦੋਂ ਅਸੀਂ ਕਈ ਵਾਰ ਭਾਈ ਸੰਤੋਖ ਸਿੰਘ ਹੋਰਾਂ ਦੇ ਲਫ਼ਜ਼ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪਰਥਾਏ ਮੈਂ ਇਸ ਕਵਿਤ ਨੂੰ ਦੇਖਦਾ ਤੇ ਮੈਂ ਸਮਝਦਾ ਵੀ ਅੱਜ ਵੀ ਜਿਹੜਾ ਮੰਤਰ ਨਰਿੰਦਰ ਮੋਦੀ RSS ਉਹ ਰੱਟ ਰਹੇ ਨੇ, ਏਕਤਾ ਏਕਤਾ ਏਕਤਾ, ਜਾਂ ਇੱਕ ਥਾਟ ਹਿੰਦੂਤਵਾ ਦਾ। ਔਰੰਗਜ਼ੇਬੀ ਥਾਟ ਕੀ ਸੀ? ਔਰੰਗਜ਼ੇਬੀ ਥਾਟ ਇਹੀ ਸੀ। ਔਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਨੇ ਫਰਮਾਇਆ, ਛਾਏ ਜਾਤੀ ਏਕਤਾ अनेकता बिलोए जाति होती कुचीलता कतेबन कुरान की पाप परपक जाते धर्म तसक जाते वर्ण गरक जाते साहित्य बेदीन की देवी देव जोरे संतोख सिंगा दूर होते रूप मिट जाते कथा बेदन पुराण के श्री गुरु गोबिंद सिंह पावन परम शूर मूर्त न होती जो अपने करुणा निदान की करुणा निदान दया दे खजाने कि जे परम शूर वीर करुणा दे खजाने गुरु गोबिंद सिंह साहब ना होंदे ते छाए जाती एकता एकता हो जानी सी अनेकता विलोए जाती डाइवर्सिटी खत्म हो जाती अनेकता खत्म हो जाती। यही थॉट औरंगजेबी थॉट सी यही थॉट एमरजेंसी के वेले भी सिविल लिबर्टीज खत्म करके इंदिरा गांधी दा सी और संत करतार सिंह जी खालसा पिंडा वालियां दी अगवाई थले मैं समझदा अज तुसी कोई 51 सालों तो बाद भी इन्हां दा देखो इस बार इन्होंने इस दिन नूं मोदी गवर्नमेंट ने संविधान हत्या दिवस ये कह के सैलीब्रेट किया है। तुहानूं किते भी एक लाइन भी सिखां दी कंट्रीब्यूशन दी नहीं मिलेगी और उसने रिवाइव किया 43,000 सिखां ने ड्यूरिंग एमरजेंसी मोर्चा भी गिरफ्तारी दी और तुसी उस हिस्टोरिकल वाकया तो परिचित हो कि दिल्ली विच पहुंच के जिवें उन्होंने इंदिरा गांधी नूं चैलेंज किया ये शेर बपकार जदों असीं गुरु नानक पातशाह परथाए भाई गुरदास जी दीआं वारां देखदे हैं तो जदों कहंदे ने कि सिंह बुके मिर्गावली भन्नी जाए कि गुरु नानक पातशाह सतगुरु नानक प्रगटिया मिट्टी धुंध जग चानण हुआ ज्यों कर सूरज निकलिया तारे छपे अंधेर पलोआ सिंह बुके मिर्गावली भन्नी जाए ना धीर धरोआ कि जदों सिंह बुकदा है शेर की बपकार मिर्गा नूं हिरना दियां डारां दौड़दियां तुरियां जांदियां ने। संत करतार सिंह खालसा पिंडरां वालियां दी दिल्ली तखत दी उस क्वीन नूं जिहड़ी उस दिता गया मैसेज सी उसने स्टेज सैट की है। ठीक है कि अज जदों असीं 42 वरे पहला वाल मुड़ के देखते हैं जो बहुत सारे जिहड़े ने वो जिन्हों मैं कहना कि बणिक बिरती जिहड़ा
ਉਹ ਇਹ ਕਹਿਣਗੇ ਕਿ ਜੀ ਦੇਖੋ ਇੰਨੇ ਲੋਕ ਇੰਨੇ ਮਰਵਾ ਰਹੇ ਮੁੰਡੇ, ਖੱਟਿਆ ਕੀ ਹੈ। ਇੱਕ ਗੱਲ ਦਾ ਧਿਆਨ ਰਹੇ, ਅਸੀਂ 2 ਸ਼ਲੋਕ ਵਾਰਾਂ ਤੇ ਵਧੀਕ ਜਿਹੜੀ ਬਾਣੀ ਦਾ ਟਾਈਟਲ ਹੈ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ। ਇੱਕ ਸ਼ਲੋਕ ਜਿਹੜਾ ਹਰ ਸ਼ਹੀਦੀ ਸਮਾਗਮ ਮੌਕੇ ਸਾਡੇ ਰਾਗੀ ਸਿੰਘ ਜਾਂ ਸਪੀਕਰ ਵੀ ਕਹਿੰਦੇ ਨੇ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਰੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਧਰ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ ਹੈ, ਪਿੱਠ ਨਹੀਂ ਦਿਖਾਈ ਹੈ। ਇਹ ਹੈ ਪ੍ਰੇਮ ਪੁਜਾਰੀ, ਪ੍ਰੇਮ ਦੇ ਉਹ ਆਸ਼ਕ ਜਿਨ੍ਹਾਂ ਦੇ ਸਾਹਮਣੇ ਮੁਹੱਬਤ ਪਿਆਰ ਗੁਰੂ ਦੇ ਲਈ ਆਪਾ ਕੁਰਬਾਨ ਕਰਨਾ, ਦਿਲੋਂ ਮੁਹੱਬਤ ਉਸ ਵਾਲੇ ਨੇ। ਔਰ ਇਸ ਤੋਂ ਇੱਕਦਮ ਅਗਲਾ ਸਲੋਕ ਹੈ, ਨਾਰ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਥਾਂ। ਹੁਣ ਇੱਕ ਬਿਰਤੀ ਕਿਰਾੜ ਬਿਰਤੀ ਹੈ, ਕੋਈ ਜਾਤੀ ਸੂਚਕ ਲਫ਼ਜ਼ ਨਹੀਂ ਹੈ, ਇਹ ਬਣਕ ਬਿਰਤੀ ਹੈ। ਜਿਹੜੇ ਫਾਇਦਾ ਨੁਕਸਾਨ ਦੀ ਗੱਲ ਕਰਦੇ ਨੇ ਉਹਨਾਂ ਦੇ ਲਈ ਸੱਚ ਜਾਂ ਉਸ ਦੇ ਉੱਤੇ ਤੁਰਨਾ ਜਾਂ ਪਿਆਰ ਦੀ ਖੇਡ, ਇਹ ਲਫ਼ਜ਼ ਉਹਨਾਂ ਦੀ ਡਿਕਸ਼ਨਰੀ 'ਚ ਨਹੀਂ ਹੈ। ਉਹ ਕਿਰਾੜ ਬਿਰਤੀ ਨੇ। ਔਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ, ਇੱਕ ਪ੍ਰੇਮ ਦੇ ਪੁਤਲੇ ਹੋਣਗੇ, ਇੱਕ ਕਿਰਾੜ ਬਿਰਤੀ ਹੋਣਗੇ, ਉਹ ਕੂੜ ਦੇ ਰਸਤੇ ਨੂੰ ਚੁਣਨਗੇ ਔਰ ਉਹਨਾਂ ਨੂੰ ਉਸ ਕੂੜ ਦੇ ਰਸਤੇ ਤੇ ਤੁਰਦੇ ਆ ਮਰਨਾ ਵੀ ਭੁੱਲ ਜਾਂਦਾ ਹੈ। ਔਰ ਅੱਜ ਦੇ ਇਸ ਕੰਟੈਕਸਟ ਦੇ ਵਿੱਚ ਵੀ ਮੈਂ ਸਮਝਦਾ ਕਿ ਇਹ ਇੱਕ ਬੜਾ ਰੈਲੇਵੈਂਟ ਪਾਰਟ ਹੈ। ਇੱਕ ਪਾਸੇ ਅਸੀਂ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਤੇ ਟ੍ਰੇਟਰਸ ਦੀ ਕਹਾਣੀ ਵੀ ਨਾਲ ਹੈ। ਭਾਈ ਸੁਖਵਿੰਦਰ ਸਿੰਘ ਹੋਰਾਂ ਨੇ ਆਪਣੀ ਕਥਾ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਉਹਨਾਂ ਨੇ ਪੂਰਾ ਸਿਨੈਰੀਓ ਬਿਆਨਿਆ, ਜਿਵੇਂ ਤੁਸੀਂ ਆਈ ਵਿਟਨੈਸ ਅਕਾਊਂਟ ਹੁੰਦਾ ਹੈ, ਕਿੱਥੇ ਕੀ ਮੋਰਚਾ ਹੈ, ਕਿਵੇਂ ਕੌਣ ਕਿਵੇਂ ਜੂਝਿਆ। ਪਰ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਹੈ, ਇੱਕ ਪਾਸੇ ਗੈਰਤ ਹੈ, ਅਣਖ ਹੈ, ਚੈਲੰਜ ਹੈ, ਸਵੈਮਾਨ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਤੇ ਦੂਸਰੇ ਪਾਸੇ ਉਹਨਾਂ ਟ੍ਰੇਟਰਸ ਦੇ ਕੋਲ ਸਬਮਿਸ਼ਨ ਹੈ, ਜੁੜੇ ਹੱਥ ਨੇ, ਗਦਾਰੀ ਹੈ, ਦੁਨਿਆਵੀ ਅਹੁਦੇ ਨੇ, ਦੁਨਿਆਵੀ ਤੌਰ ਦੇ ਉੱਤੇ ਕੁਝ ਖੱਟਣ ਦਾ ਕੰਮ ਹੈ। ਔਰ ਅਸੀਂ ਇਹ ਮਾਣ ਕਰਦੇ ਹਾਂ ਕਿ ਸਾਡੇ ਇਹਨਾਂ ਸ਼ਹੀਦਾਂ ਦੀ ਬਦੌਲਤ ਔਰ ਅਸੀਂ ਉਹਨਾਂ ਦੇ ਪਰਿਵਾਰਾਂ ਦਾ ਜਦੋਂ ਸਨਮਾਨ ਕਰਦੇ ਹਾਂ, ਅਸੀਂ ਇਨਫੈਕਟ ਆਪਣੇ ਆਪ ਦੇ ਲਈ ਇਹ ਰਿਮਾਈਂਡਰ ਹੁੰਦਾ ਹੈ ਕਿ ਉਹਨਾਂ ਦੇ ਸਾਹਮਣੇ ਵੀ ਇੱਕ ਬੜੀ ਬ੍ਰਾਈਟ ਲਾਈਫ ਸੀ, ਬੜਾ ਵਧੀਆ ਕਰੀਅਰ ਸੀ। ਭਾਈ ਅਮਰੀਕ ਸਿੰਘ ਬੈਸਟ ਸਟੂਡੈਂਟ ਖਾਲਸਾ ਕਾਲਜ ਦੇ, ਇੱਕ ਹੰਬਲ ਪਰਸਨੈਲਿਟੀ। ਔਰ ਕੱਲਾ ਇਹ ਨਹੀਂ, ਸਿੱਖ ਸਟੂਡੈਂਟ ਫੈਡਰੇਸ਼ਨ ਬੇਸ਼ੱਕ 1946 ਦੇ ਪੀਰੀਅਡ ਦੇ ਵਿੱਚ ਹੀ ਹੋਂਦ ਦੇ ਵਿੱਚ ਆਉਂਦੀ ਹੈ, ਪਰ ਜਦੋਂ ਤੱਕ ਅਸੀਂ 70ਵੇਂ ਤੱਕ ਪਹੁੰਚਦੇ ਹਾਂ, ਚੰਡੀਗੜ੍ਹ ਯੂਨੀਵਰਸਿਟੀ ਦੇ 1-2 ਸਟੂਡੈਂਟ ਉਹ ਰੋਮਾ ਹੋਟਲ 'ਚ ਬੈਠ ਕੇ ਜਾਂ ਕਿਤੇ ਹੋਰ ਮਾੜਾ ਮੋਟਾ ਨਾਂ ਦੇ ਦਿੰਦੇ ਸੀ ਜੀ ਫਲਾਣਾ ਪ੍ਰੈਜ਼ੀਡੈਂਟ ਬਣ ਗਿਆ ਫੈਡਰੇਸ਼ਨ ਦਾ, ਔਰ ਉਸ ਤੋਂ ਬਿਯੋਂਡ ਕੋਈ ਕਾਰਗੁਜ਼ਾਰੀ ਨਹੀਂ ਸੀ। ਲੇਕਿਨ ਅਸੀਂ ਦੇਖਦੇ ਹਾਂ ਕਿ ਜਦੋਂ ਭਾਈ ਅਮਰੀਕ ਸਿੰਘ ਉਹਨਾਂ ਨੂੰ ਅਗਵਾਈ ਮਿਲਦੀ ਹੈ, ਕਿਵੇਂ ਫੈਡਰੇਸ਼ਨ ਉਹ ਫਰੰਟਲ ਆਰਗੇਨਾਈਜੇਸ਼ਨ ਦੇ ਤੌਰ ਤੇ ਸਾਹਮਣੇ ਆਉਂਦੀ ਹੈ। ਸਾਰੀ ਜਵਾਨੀ ਪੰਜਾਬ ਦੀ ਖਾਲਸਾ ਕਾਲਜਾਂ 'ਚ, ਖਾਲਸਾ ਸਕੂਲਾਂ 'ਚ ਜਿਸ ਕਿਸਮ ਦੀ ਲਹਿਰ, ਔਰ ਸਭ ਤੋਂ ਪਹਿਲਾ ਪ੍ਰਭਾਵ ਜਾਂ ਪਹਿਲਾ ਪੜਾਅ ਗੁਰਮਤ ਦੀ ਸਿੱਖਿਆ। ਜਦੋਂ ਅਸੀਂ ਦੇਖਦੇ ਹਾਂ ਫੈਡਰੇਸ਼ਨ ਵੱਲੋਂ ਅੱਡ ਥਾਵਾਂ ਤੇ ਕੈਂਪ ਪੌਂਟਾ ਸਾਹਿਬ ਲਾਇਆ ਜਾਂਦਾ ਹੈ, ਪੁੰਛ ਕਸ਼ਮੀਰ 'ਚ ਹੈ, ਫਾਰ ਆਫ ਥਾਵਾਂ ਦੇ ਉੱਤੇ, ਕਿਉਂਕਿ ਜਿਵੇਂ ਭਾਈ ਸਾਹਿਬ ਨੇ ਢਾਡੀ ਸਿੰਘ ਵੀਰਾਂ ਨੇ ਕਿਹਾ ਸੀ ਕਿ ਅੰਮ੍ਰਿਤ ਛਕਣਾ ਕਿਉਂ ਅਹਿਮੀਅਤ ਰੱਖਦਾ ਹੈ, ਕਿਉਂਕਿ ਅਲਟੀਮੇਟਲੀ ਇਹੀ ਤੁਹਾਡੀ ਸਟਰੈਂਥ ਹੈ, ਗੁਰੂ ਦੀ ਬਾਣੀ ਤੁਹਾਡਾ ਆਧਾਰ ਹੈ। ਜੇ ਅਸੀਂ ਇੰਟਰੋਗੇਸ਼ਨ ਸੈਂਟਰਾਂ 'ਚ ਟਾਰਚਰ ਦੀਆਂ ਕਹਾਣੀਆਂ ਸੁਣਦੇ ਹਾਂ, ਭਾਈ ਅਨੋਖ ਸਿੰਘ ਬੱਬਰ ਹੋਣ, ਭਾਈ ਕੁਲਵੰਤ ਸਿੰਘ ਨਾਗੋਕੇ ਹੋਣ, ਤੇ ਕਿਹੜੀ ਸਟਰੈਂਥ ਹੈ, ਕਿਹੜੀ ਤਾਕਤ ਹੈ, ਉਹ ਬਾਣੀ ਨਾਲ ਜੁੜੀ ਹੋਈ, ਗੁਰੂ ਦਾ ਆਸਰਾ ਕਰਨਾ। ਤੇ ਦੂਸਰੇ ਪਾਸੇ ਜਦੋਂ ਅਸੀਂ ਸਿਆਸੀ ਤੌਰ ਦੇ ਉੱਤੇ ਦੇਖਦੇ ਹਾਂ, ਭਾਈ ਸਾਹਿਬ ਭਾਈ ਅਮਰੀਕ ਸਿੰਘ ਹੋਰਾਂ ਦੀ ਸੋਚ, ਫੈਡਰੇਸ਼ਨ ਦਾ ਕਿਰਦਾਰ, ਔਰ ਜਿਵੇਂ ਫਿਰ ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ ਹੈ, ਚੋਇਸਿਸ ਸੀ ਸਾਹਮਣੇ, ਲੇਕਿਨ ਉਹਨਾਂ ਨੇ ਉਸ ਰਸਤੇ ਨੂੰ ਚੁਣਿਆ। ਮੈਂ ਸਮਝਦਾ ਵੀ ਸਾਡੇ ਵੱਡੇ ਭਾਗ ਨੇ। ਹੁਣ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਹਿਸਟਰੀ ਦੇ ਵੱਡੇ ਮੋਨੂਮੈਂਟ ਬਣ ਜਾਂਦੇ ਨੇ। When the adversary is due, they fought to the last breath and bullet। ਕਿ ਜੇ ਐਡਵਰਸਰੀ ਨੂੰ, ਦੁਸ਼ਮਣ ਨੂੰ ਉਹਦਾ ਡਿਊ ਦੇਣਾ ਹੋਏ ਤੇ ਜਦੋਂ ਤੱਕ ਜਿਹੜੇ ਜਿਨ੍ਹਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ, ਮੋਰਚੇ ਸੰਭਾਲੇ ਹੋਏ ਸੀ, ਉਹਨਾਂ ਦੇ ਸਾਹ 'ਚ ਇੱਕ ਵੀ ਸਾਹ ਬਾਕੀ ਸੀ ਜਾਂ ਉਹਨਾਂ ਦੇ ਕੋਲ ਜਿਹੜਾ ਇੱਕ ਵੀ ਗੋਲੀ ਬਾਕੀ ਸੀ, ਲਾਸਟ ਬ੍ਰੈਥ ਐਂਡ ਬੁਲਟ, ਉਹ ਜੂਝੇ। ਇਹ ਹੈ ਦੁਸ਼ਮਣ ਦੀ ਟ੍ਰਿਬਿਊਟ। ਔਰ ਅਸੀਂ ਸਮਝਦੇ ਹਾਂ ਕਿ ਇਸ ਜੂਨ ਦੇ ਮਹੀਨੇ ਨਾਲ
जुड़िया होया, जिथे गुरु अर्जन साहब की शहादत का दिन, बाबा बंदा सिंह बहादुर की शहादत का दिन, ते जे इंडिया के ट्रांसलेशन रिप्रैशन की गल करिए 3 वरे पहला 15 जून 2023 ਨੂੰ यूके के शहर बर्मिंघम ਦੇ ਵਿੱਚ भाई अवतार सिंह खंडा की शहादत, ਤੇ ठीक 3 वरे पहला गुरु नानक गुरुद्वारा साहब सरी के पार्थिव लॉट ਦੇ ਵਿੱਚ भाई हरदीप सिंह निजर की शहादत। ये भी गुरु ने रुतबा देना होंगे जिस लैवल के उत्ते जाके इस शहादत ने, इन्हां शहादतां ने साडी मूवमेंट को वापस रिवाइव किया। मैं समझ है कि असी भी, मैं आलमोस्ट 98 लेट 80s ਦੇ ਵਿੱਚ अमरीका च आया, पहला पार्ट यही सी, वो पीरीयड सी पंजाब ਦੇ ਵਿੱਚ झूठे पुलिस मुकाबले, वो सारा चल रहा सी, कट ऑफ सी, दुनिया ਦੇ ਵਿੱਚ कोई आवाज़ नहीं सी, जिम्मे यही सेवा सी कि बाहर निकल के दुनिया को दसना कि बई साडे नाल की हो रहा। 1991 ਦੇ ਵਿੱਚ ਜਦੋਂ पंथक कमेटी जिहदी कमांड थले 4 जुझारू जथेबंदियां सन, उन्हां दे स्पोर्ट्स पर्सन के तौर पर सेवा यूनिवर्सिटी के गुरु ग्रंथ साहब गुरगद्दी दिवस के मौके मैनू मिली, तो मैं उन्होंने देखता सी 1992 की बिगनिंग जदों असीं कोई प्रैस रिलीज जारी करने हैं, साडे कोल कोई जानकारी नहीं सी, जिन्हां नूं असीं समझाउणा है इत्थों के लॉ मेकर, ओपीनियन मेकर, डिसीजन मेकर कुछ नहीं। एक जॉयस पेडिग्रू की किताब सी यूके की स्कॉलर जिन्हें संत पिंडां वालियां नूं परसनली जिहड़ा इंटरव्यू किया होया सी, कुछ भी नहीं सी। लेकिन अज तुसीं 42 वरियां बाद देखो, भारतीय हुकूमत ने साडी सारी मूवमेंट नूं आतंकवाद, अलगाववाद, उग्रवाद के खाते च पाउण की कोशिश की। आ पिछले दिनों 25-23 जून का दिन जदों कि 329 बेगुनाह मुसाफर जिन्होंने इंडियन एजेंसियां के कारे ने कनिष्का जहाज हादसा जिन्हों असीं कहते हैं, और किवें सबूत सामने आ रहे हैं, टाइम अपने आप दे विच किवें ट्रूथ नूं रिवील करदा है। पिछले दिनों जो क्रियाकू ये CIA का एक बड़ा डीप ऑफिसर रहा, नंबर 3 का बंदा सी, बाद दे विच विसल ब्लोअर बनया जदों ग्वाटानामा बे दे विच जिन्होंने टॉर्चर किया जाता सी वाटर बोर्डिंग के नाल, उन्हें इतराज़ किया कि भी ये तो मैंडेट नहीं है साडा, 2.5 साल उन्हें जेल भी कट्टी, हुण बहुत सारे पॉडकास्ट करते। उन्हें पिछले दिनों इंकशाफ किया कि एयर इंडिया का हादसा इंडियन इंटैलीजेंस वालियां ने किया ताकि सिख सैपरेटिस्ट को बदनाम किया जा सके, उन्होंने दहशतगर्दी का कारा कहता है। उस तो पहला हालांकि टोरंटो स्टार, ग्लोब एंड मेल के 2 बहुत प्रोमिनेंट जर्नलिस्ट एंड्रियो और जाहिर कश्मीरी, उन्होंने किताब सॉफ्ट टारगेट उस दे विच सारे फैक्ट दिते हुए सी। लेकिन मैं ये कह रहा है कि इन्हां 4 दहाकिਆਂ इंडियन सिस्टम का अगली चेहरा, करूप चेहरा, ये टर्म ट्रांसलेशन रिप्रैशन हुणे ही दुनिया के सामने आए। कारा तो उदों का कर रहे थे, इन्हां दी इनफिल्ट्रेशन बाहरले गुरुद्वारियां, जिवें सकत्तर साहब कह रहे थे कि जी बहुत सारी थावां ते तो जून 84 जब गल ही नहीं होण दिंदे। तुसीं देखोगे बहुत सारे गुरुद्वारा साहबान, मैं दुखी मन नाल कह रहा, कंप्रोमाइज्ड ने, वो इस गल नूं यकीनी बनाउंदे ने कि साडा करंट स्ट्रगल का पार्ट बिल्कुल माइनस होए, बिल्कुल डेरियां वांग गुरुद्वारा साहबान की होंद नूं उन्होंने बना दिता है। साडा कानसैप्ट राजयोग दा है, मीरी पीरी दा है, संत सिपाही दा है, भगती शक्ति दा है। और ये गल जदों असीं अकाल तख्त साहिब नूं खंडरात बनाउण दी गल करदे हैं, एक गल दा ध्यान रहे, दिल्ली तख्त तो 2 फुट उच्चा तख्त अकाल गुरु हरगोबिंद साहब साजदे ने, किन्ही राज ना हाथ लगायो, बुढ़े ते गुरदास बनायो। ते उस अकाल तख्त दे उत्ते पहली वार जिहड़ी भाई नत्था भाई अब्दुल्ला साडे पहली ढाडी ने, वो गायन करदे ने, उस 2 तलवारी वधियां, एक मीरी दी, एक पीरी दी, एक अजमत दी, एक राज दी, एक राखी करे वजीर दी, पग तेरी की जहांगीर दी। ये अजमत, ये मान, स्वैमान और गुरु नानक पातशाह ने याद दहानी करवाई हुई है। जे जीवे पत लत्थी जाए, सब हराम जेता किछ खाए। इस गल का ध्यान रहे, जिथे असीं इस दिन नूं याद कर रहे हैं, घल्लूघारा 84 और होर बहुत सारे शहीदां दी याद नूं, उत्थे साडे जिम्मे ये फर्ज है कि खालसा जी शहीदां दे खून का हक लेना। इस वेले साडे सामने चैलेंज जिस हुकूमत तो है, ये मुगलों तो वध जालिम ने,
ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਕੰਬੀਨੇਸ਼ਨ ਆਰਐਸਐਸ ਦੀ ਆਈਡੀਓਲੋਜੀ ਆ, ਘਟਨਾਕ੍ਰਮ ਜੋ ਉੱਤਰਾਖੰਡ 'ਚ ਹੋਇਆ ਹੈ, ਜੋ ਹਿਮਾਚਲ ਦੇ ਵਿੱਚ ਹੋ ਰਿਹਾ ਹੈ, ਜੋ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਬੋਰਡ ਜਿਹੜਾ ਹੈ ਉਹ ਨਵੇਂ ਸਿਰਿਓਂ ਇੱਕ ਪ੍ਰੈਸ਼ਰ ਬਣਿਆ। ਸਿੱਖਾਂ ਦੀ ਆਵਾਜ਼ ਯਕਲਖਤ ਆਈ, ਉਹ ਵੀ ਰੁਕ ਗਏ। ਇੱਧਰੋਂ ਵੀ ਚਾਰ ਸਿੰਘ ਉਹਨਾਂ ਨੂੰ ਵਿਦਿਨ 2 ਡੇਜ਼ ਜ਼ਮਾਨਤ ਦੇ ਉੱਤੇ ਰਿਹਾ ਕਰ ਦਿੱਤਾ ਹੈ। ਨਿਹੰਗ ਸਿੰਘਾਂ ਨੂੰ ਵਾਪਸ ਆਏ ਨੇ। ਇਹ ਸਾਡੇ ਲਈ ਮੈਸੇਜ ਹੈ। ਠੀਕ ਹੈ, ਆਪਸੀ ਮਤਭੇਦ ਹੁੰਦੇ ਨੇ, ਪਰਸਨੈਲਿਟੀ ਕਲੈਸ਼ ਵੀ ਹੈ, ਈਗੋ ਦਾ ਰੌਲਾ ਵੀ ਹੈ, ਪਰ ਇੱਕ ਗੱਲ ਦਾ ਧਿਆਨ ਰਹੇ। ਮੈਂ ਕਨਕਲੂਡ ਕਰਾਂ, ਵੱਡੇ ਘੱਲੂਘਾਰੇ ਵੇਲੇ ਜਦੋਂ ਕਿ 4 ਚੁਫੇਰੇ 40-50 ਹਜ਼ਾਰ ਖਾਲਸੇ ਦਾ ਦਲ ਘਿਰਿਆ ਹੋਇਆ ਹੈ, ਅਬਦਾਲੀ ਦੀਆਂ ਕੁੱਪ ਔਰ ਹੀੜੇ ਦੇ ਉਸ ਔਰ ਸਾਹਿਬ ਜੱਸਾ ਸਿੰਘ ਆਹਲੂਵਾਲੀਆ ਨੂੰ ਪੁੱਛਿਆ ਜਾਂਦਾ ਹੈ ਕਿ ਵਿਉਂਤਬੰਦੀ ਕੀ ਹੋਏ, ਲੜਾਈ ਦੀ ਕਿਵੇਂ ਕਰੀਏ, ਮਿਸਲਾਂ ਦੇ ਝੰਡੇ ਥੱਲੇ ਲੜੀਏ, ਕਿਵੇਂ ਹੋਏ? ਤੇ ਸਰਦਾਰ ਸਾਹਿਬ ਕਹਿੰਦੇ ਨੇ, ਮਿਸਲ ਵੰਡ ਅਬ ਕਬ ਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਸਾਡੇ ਸਾਹਮਣੇ ਇਹੀ ਚੈਲੰਜ ਆ ਔਰ ਇਹੀ ਬੇਨਤੀ ਇਸ ਪਲੇਟਫਾਰਮ ਤੋਂ ਮੈਂ ਕਰਨਾ ਚਾਹੁੰਦਾ, ਜਿੱਥੇ ਅਸੀਂ ਸਿਰ ਜੋੜ ਕੇ ਬੈਠਦੇ ਹਾਂ ਉੱਥੇ ਹੀ ਗੁਰੂ ਦਾ ਜਿਹੜਾ ਸਾਡੇ ਉੱਤੇ ਕਰਮ ਹੁੰਦਾ ਹੈ, ਬਖਸ਼ਿਸ਼ ਹੁੰਦੀ ਹੈ। ਇਹ ਕਿਸੇ ਇੱਕ ਦੀ ਲੜਾਈ ਨਹੀਂ ਹੈ, ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ। ਇਹ ਅਨੰਦਪੁਰ ਦੀ ਨਗਰੀ ਭਾਈ ਕਨਈਆ ਪਾਣੀ ਦੀ ਮਸ਼ਕ ਨਾਲ ਸੇਵਾ ਕਰ ਰਹੇ ਨੇ, ਭਾਈ ਨੰਦ ਲਾਲ ਜੀ ਦੀ ਕਲਮ ਚੱਲ ਰਹੀ ਹੈ, ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਜਿਹੜਾ ਉਹ ਹੰਕਾਰੀਆਂ ਦੇ ਉਹ ਸਾਰੇ ਤਵਿਆਂ ਨੂੰ ਪਾੜ ਰਿਹਾ। ਸਾਰੇ ਹੀ ਆਪਣੇ ਪ੍ਰੀਤਮ ਨੂੰ ਲਿਜਾ ਰਹੇ ਨੇ, ਆਪਣੇ ਪਿਆਰੇ ਦੀ ਖੁਸ਼ੀ ਦੇ ਲਈ ਨੇ। ਅੱਜ ਇਹੀ ਅਸੀਂ ਮੰਨ ਕੇ ਤੁਰੀਏ ਕਿ ਜਿਹੜਾ ਵੀ ਗੁਰਸਿੱਖ ਵੀਰ ਭੈਣ ਜਿਹੜੇ ਮਰਜ਼ੀ ਜਥੇਬੰਦੀ ਦੇ ਝੰਡੇ ਥੱਲੇ ਕੰਮ ਕਰਦਾ, ਕ੍ਰਾਸ ਪਰਪਸ ਦੇ ਕੰਮ ਨਾ ਕਰੀਏ, ਇੱਕ ਦੂਸਰੇ ਨੂੰ ਕੱਟਣ ਦੀ ਕੋਸ਼ਿਸ਼ ਨਾ ਕਰੀਏ। ਸੋਸ਼ਲ ਮੀਡੀਆ ਇੱਕ ਡਬਲ ਐਜਡ ਸੌਰਡ ਬਣ ਗਿਆ, ਇਹ ਸਾਡੇ ਲਈ ਜਾਨ ਦਾ ਖਾਓ ਬਣ ਗਿਆ। ਜਿਹੜਾ ਮਰਜ਼ੀ ਉੱਠ ਕੇ ਜੋ ਮਰਜ਼ੀ ਕਹਿੰਦਾ ਹੈ ਉਹਦੇ ਤੋਂ ਫਿਰ ਅਸੀਂ ਰਿਐਕਟ ਕਰਨ ਤੁਰੇ ਹੁੰਦੇ ਹਾਂ। ਇਹ ਵੀ ਦੁਸ਼ਮਣ ਦੀ ਉਹ ਚਾਲ ਦਾ ਹਿੱਸਾ ਹੈ ਕਿ ਉਹ ਸਾਨੂੰ ਡਿਵੀਏਟ ਕਰ ਰਹੇ ਨੇ ਆਪਣੇ ਨਿਸ਼ਾਨੇ ਵੱਲੋਂ। ਸਾਡਾ ਨਿਸ਼ਾਨਾ ਸਪਸ਼ਟ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਸ ਦੀ ਪ੍ਰਾਪਤੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਹੋਰ ਖੱਜਲ ਖੁਆਰੀ ਦੇ ਨਾਲ ਸਮਝ ਆਏ, ਇਹੀ ਅਲਟੀਮੇਟ ਸੋਲੂਸ਼ਨ ਹੈ। ਔਰ ਅਸੀਂ ਜੋ ਪੁਰਾਤਨ ਸਿੰਘਾਂ ਦਾ ਵਿਸ਼ਵਾਸ ਅੱਜ ਵੀ ਸਾਡੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਅੱਜ ਵੀ ਜਿਹੜੇ ਜੇਲ੍ਹਾਂ 'ਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਕਿੰਨੇ ਸਿੰਘ 3-3 ਦਹਾਕਿਆਂ ਤੋਂ ਜੇਲ੍ਹਾਂ 'ਚ ਬੰਦ ਨੇ, ਪਰ ਉਹਨਾਂ ਦਾ ਸਦਕ ਭਰੋਸਾ ਜਦੋਂ ਭਾਈ ਹਵਾਰਾ ਆਉਂਦੇ ਨੇ ਭਾਵੇਂ ਪਿੰਜਰੇ 'ਚ ਇੱਕ ਸਟੇਜ ਤੇ ਉਹਨਾਂ ਨੂੰ ਲਿਆਂਦਾ ਜਾਂਦਾ ਸੀ, ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਜੱਜ ਦੇ ਸਾਹਮਣੇ ਵੀ ਉਹਨਾਂ ਦੀ ਪੇਸ਼ੀ ਹੁੰਦੀ ਹੈ। ਦਿੱਲੀ ਤਖਤ ਪਰ ਬਹਿਗੀ आप गुरु की फौज, शतर चुनेंगे शीश पर, बड़ी करेगी मौज, किसे भी पुरचुक ले माफी। वाहिगुरू जी का खालसा, वाहिगुरू जी की फतेह।